अस्सलाम वालेकुम नाजरीन। वालेकुम सलाम। बुजुर्गो की हाल है? खैरियत है? ठीक है। की नाम है तुहाडा? मोहम्मद सदीक। ते वालिद साहब दा की नाम है? फजल करीम। ते दादा जान दा की नाम है? उमरदीन। ते तुहाडे जेहड़े वालिद साहब सन या दादा जी सन वो की काम करदे सन? काम ये कोई भी नहीं सी करते। अच्छा, दादा जान कोई काम करदे सन? नहीं काम। उमरदीन साहब बस अपना हवेली रहने सी। हवेली रहन तो पहला फौज च मुलाजम सन? पहला फौज मुलाजम। अच्छा, पहला फौज च मुलाजम सन। फौज तो मुलाजम होने तो बाद रिटायर होके आ गए तो फिर बाद ਵਿੱਚ ਫਿਰ ਘਰ ਹੀ ਸਨ? हाँ घर ही। ਪੈਨਸ਼ਨ ਵਗੈਰਾ ਹੁੰਦੀ ਸੀ? हाँ पेंशन। ਤੇ ਜਦੋਂ ਪਾਕਿਸਤਾਨ ਬਣਿਆ ਉਦੋਂ ਤੁਹਾਡੀ ਉਮਰ ਕਿੰਨੀ ਕੁ ਹੋਣੀ ਹੈ? मेरी उम्र हुई है 12-13 साल। ਜ਼ਰਾ ਉੱਚੀ ਬੋਲਿਓ। 12-13 साल सी। ਅੱਛਾ, ਤੇ ਤੁਸੀਂ ਕਿੱਥੇ ਰਹਿੰਦੇ ਸੋ? ਕੀ ਨਾਂ ਸੀ ਤੁਹਾਡੇ ਪਿੰਡ ਦਾ? ਸਾਡੇ ਪਿੰਡ ਪਿਛਲੇ ਦਾ ਦਾ ਸੀ ਅਕਾਲਗੜ੍ਹ। ਅਕਾਲਗੜ੍ਹ। ਅਕਾਲਗੜ੍ਹ ਕਿਹੜੇ ਜ਼ਿਲ੍ਹੇ 'ਚ ਸੀ? ਜ਼ਿਲ੍ਹਾ ਲੁਧਿਆਣਾ। ਅੱਛਾ, ਤੇ ਤੁਸੀਂ ਕੌਣ ਹੁੰਦੇ ਹੋ? ਰਾਜਪੂਤ। ਤੇ ਕਿਹੜੀ ਤੁਹਾਡੀ ਗੋਤ ਕਿਹੜੀ ਹੈ? ਮੰਝ। ਅੱਛਾ, ਠੀਕ ਹੋ ਗਿਆ। ਤੇ ਤੁਹਾਡੀ ਉੱਥੇ ਜਿੰਨੀ ਦੇਰ ਤੱਕ ਤੁਸੀਂ ਹਿੰਦੁਸਤਾਨ ਰਹੇ ਹੋ ਕਿੰਨੀਆਂ ਜਮਾਤਾਂ ਪੜ੍ਹੇ ਉੱਥੇ? ਮੈਂ 6ਵੀਂ 'ਚ ਪੜ੍ਹਦਾ ਸੀ। ਅੱਛਾ, ਤੇ ਬਚਪਨ ਕੈਸਾ ਗੁਜ਼ਰਿਆ? ਕੀ ਖੇਡਾਂ ਖੇਡਦੇ ਸੋ ਬਚਪਨ ਦੇ ਵਿੱਚ, ਕੋਈ ਯਾਦ ਹੈ? ਨਹੀਂ ਖੇਡਾਂ ਤਾਂ ਕੋਈ, ਮੈਂ ਫੁੱਟਬਾਲ ਖੇਡਦੇ ਸੀ ਬਸ। ਅੱਛਾ, ਕੋਈ ਗਰਾਊਂਡ ਹੁੰਦਾ ਸੀ ਉੱਥੇ ਪਿੰਡ 'ਚ ਜਾਂ ਸਕੂਲ 'ਚ? ਗਰਾਊਂਡ ਹੈ ਸੀ, ਉੱਥੇ ਫੁੱਟਬਾਲ ਖੇਡਦੇ? ਫੁੱਟਬਾਲ ਖੇਡਦੇ। ਫੁੱਟਬਾਲ 'ਚ ਕਿੱਥੇ ਖੇਡਦੇ ਸੋ ਜ਼ਿਆਦਾ, ਪਿੱਛੇ ਜਾਂ ਦਰਮਿਆਨ 'ਚ ਗੋਲ ਅੱਗੇ ਲੈ ਕੇ? ਇੰਡੀਆ 'ਚ ਹੀ ਬਸ। ਅੱਛਾ, ਨਹੀਂ ਫੁੱਟਬਾਲ ਦੇ ਵਿੱਚ ਵੀ 11 ਖਿਡਾਰੀ ਹੁੰਦੇ ਨੇ ਨਾ, ਕੁਛ ਅੱਗੇ ਗੇਂਦ ਲੈ ਕੇ ਜਾਂਦੇ ਨੇ ਫਾਰਵਰਡ, ਕੁਛ ਪਿੱਛੇ ਰਹਿੰਦੇ ਨੇ ਗੋਲ ਦੇ ਅੱਗੇ ਖਲੋਂਦੇ ਨੇ। ਉੱਥੇ ਕਿਹੜੀ ਪੋਜੀਸ਼ਨ 'ਤੇ ਜ਼ਿਆਦਾ ਖੇਡਦੇ ਸੋ? ਉੱਥੇ ਪੋਜੀਸ਼ਨ ਦੇ ਰਲਵੀਂ ਮਿਲ ਗਈ ਸੀ। ਅੱਛਾ, ਸਾਰਾ ਹੀ ਕੰਮ ਕਰ ਲੈਂਦੇ? ਹਾਂ, ਸਹੀ ਹੋ ਗਿਆ। ਤੇ ਕੋਈ ਨਾਂ ਯਾਦ ਨੇ ਉਦੋਂ ਦੇ ਉੱਥੇ ਦੇ ਸਿੱਖ ਜਾਂ ਹਿੰਦੂ ਜਿਹੜੇ ਤੁਹਾਡੇ ਦੋਸਤ ਸਨ ਅਕਾਲਗੜ੍ਹ ਦੇ, ਉਹਨਾਂ ਦੇ ਜਿਹੜੇ ਨਾਲ ਪੜ੍ਹਦੇ ਸਨ? ਕਿਸੇ ਦਾ ਯਾਦ ਨਹੀਂ। ਕਿਸੇ ਦਾ ਨਹੀਂ ਨਾਂ ਯਾਦ? ਕਿਸੇ ਮੁਸਲਮਾਨ ਦਾ ਨਾਂ ਯਾਦ ਹੈ ਜਿਹੜਾ ਨਾਲ ਪੜ੍ਹਦਾ? ਮੁਸਲਮਾਨਾਂ ਦੇ ਵੀ ਨਹੀਂ ਯਾਦ। ਨਾਂ ਯਾਦ ਨਹੀਂ ਰਹੇ ਹੁਣ, ਠੀਕ ਹੋ ਗਿਆ। ਕੋਈ ਕਿਸੇ ਉਸਤਾਦ ਦਾ ਨਾਂ ਯਾਦ ਹੈ? ਹਾਂ, ਉਸਤਾਦ ਦਾ, ਟੀਚਰ ਦਾ, ਕਿਸੇ ਦਾ? ਇਸ ਵੇਲੇ ਤਾਂ ਕਿਸੇ ਦਾ ਵੀ ਨਹੀਂ ਯਾਦ, ਜੋ ਪਹਿਲਾਂ ਹੀ ਰੱਖ ਲੈਂਦੇ ਤੇ ਫਿਰ। ਅੱਛਾ, ਇਸ ਵੇਲੇ ਨਹੀਂ ਯਾਦ ਆ ਰਿਹਾ। ਕੋਈ ਸਕੂਲ ਯਾਦ ਹੈ ਕਿਸ ਤਰ੍ਹਾਂ ਦਾ ਸੀ? ਕਿੰਨੇ ਕੁ ਕਮਰੇ ਸਨ ਜਿੱਥੇ ਜਾਂਦੇ ਸੋ ਪੜ੍ਹਨ? ਕਿਹੜਾ ਪਹਿਲਾ ਸਕੂਲ ਜਾਂ ਦੂਜਾ? ਪਹਿਲਾ ਜਿਹੜਾ ਪਿੰਡ ਦਾ ਸਕੂਲ ਸੀ ਅਕਾਲਗੜ੍ਹ ਜੀ ਜਿਹੜਾ? ਅਕਾਲਗੜ੍ਹ ਦਾ ਤਾਂ ਨਹੀਂ ਸੀ, ਹੋਰ ਪਿੰਡ ਸੀ ਨਾਲ। ਸੁਧਾਰ ਦਾ ਸੀ? ਹਾਂ, ਸੁਧਾਰ ਦਾ ਸਕੂਲ ਸੀ, ਪਰ ਉਹ ਜਿੰਨਾ ਕੁ ਸੁਧਾਰ ਨੂੰ ਸੀ ਉਹਨਾਂ ਕੁ ਸਾਨੂੰ ਸੀ, ਕਿ ਉਹਨੂੰ ਨਹਿਰ ਟੱਪ ਕੇ ਬਾਹਰ ਆਉਣਾ ਪੈਂਦਾ। ਸੁਧਾਰ ਤੋਂ ਬਾਹਰ ਬਣਾਇਆ? ਹਾਂ, ਫਿਰ ਉਹ ਉਰਲੇ ਪਾਸੇ ਸੀ ਨਹਿਰ ਦੇ। ਦੋਹਾਂ ਪਿੰਡਾਂ ਦੇ ਵਿਚਕਾਰ ਸੀ? ਹਾਂ, ਸਹੀ ਹੋ ਗਿਆ। ਤੇ ਉੱਥੇ ਤੁਹਾਡਾ ਜਿਹੜਾ ਘਰ ਹੈ ਉਹ ਕੈਸਾ ਸੀ, ਯਾਦ ਹੈ? ਹਾਂ, ਉਹ ਪੱਕਾ ਸੀ ਸਾਰਾ। ਅੱਛਾ, ਪੱਕਾ ਸੀ? ਪੱਕਾ ਸੀ। ਕਿੰਨੇ ਕੁ ਕਮਰੇ ਸਨ ਘਰ 'ਚ? ਘਰ ਦੇ ਕਮਰੇ ਤਾਂ ਉਹਦੇ 'ਚ 2 ਹੀ ਸੀ। ਅੱਛਾ, ਕੋਈ ਬਰਾਂਡਾ ਸ਼ਰਾਂਡਾ ਨਾਲ ਬਰਾਂਡਾ ਸੀ ਅੱਗੇ। ਹਾਂ ਹਾਂ, ਬਰਾਂਡੇ ਦੇ ਵਿੱਚ ਵੀ ਉਹ ਤਾਂ ਸੀ ਰੱਖਣ ਵਾਸਤੇ, ਦਾਣੇ ਦੂਣੇ ਰੱਖਣ ਵਾਸਤੇ। ਨਾਲ ਕੋਈ ਡੰਗਰ ਸ਼ੰਗਰ ਵੀ ਰੱਖੇ ਸਨ? ਡੰਗਰ ਰੱਖੇ ਹੋਏ ਸੀ। ਹਵੇਲੀ ਸੀ ਨਾਲ? ਹਵੇਲੀ ਕਾਫੀ ਦੂਰ ਸੀ ਸਾਡੇ ਤੋਂ। ਅੱਛਾ, ਉੱਥੇ ਡੰਗਰ ਰੱਖੇ ਸਨ? ਡੰਗਰ ਰੱਖੇ ਹੋਏ ਸੀ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਅਕਾਲਗੜ੍ਹ, ਇਹਦੇ ਆਲੇ ਦੁਆਲੇ ਕਿਹੜੇ ਪਿੰਡ ਸਨ? ਸੁਧਾਰ, ਹਲਵਾਰਾ, ਹਾਂਜੀ, ਤੇ ਅੱਬੂਵਾਲ ਜੀ ਜੀ, ਤੇ ਹੋਰ ਅਸਲ ਤਾਂ ਇਹੀ ਪਿੰਡ ਸੀ। ਠੀਕ ਹੋ ਗਿਆ। ਤੇ ਪਿੰਡ ਦੀ ਆਬਾਦੀ ਯਾਦ ਹੈ ਕਿੰਨੀ ਕੁ ਸੀ? ਆਬਾਦੀ ਤੇ ਹੁਣ ਕਿੰਨੀ ਕਿ ਪਿੰਡ ਦੇ ਕੋਈ 2-3 ਹਜ਼ਾਰ ਹੋਣੀ ਹੈ? ਆਹੋ, ਇੰਨੀ ਕੁ। ਅੱਛਾ, ਨੰਬਰਦਾਰ ਯਾਦ ਨੇ ਪਿੰਡ ਦੇ ਕਿੰਨੇ ਸਨ? ਨੰਬਰਦਾਰ ਉੱਥੇ ਅਸਲ ਤੇ ਸੀ ਹਿੰਦੂ ਨੰਬਰਦਾਰ। ਅੱਛਾ, ਉਹ ਜਿਹੜੇ ਆਉਂਦੇ ਵੀ ਨਹੀਂ ਸੀ, ਉਹਨਾਂ ਨੇ ਲੋਕਾਂ ਨੂੰ ਉਹ ਬਣਾਇਆ ਹੋਇਆ ਸੀ ਆਪਣਾ। ਅੱਗੋਂ ਲੋਕ ਕੰਮ ਕਰਦੇ ਸਨ ਉਹਨਾਂ ਦਾ ਏਜੰਟ? ਉਹਨਾਂ ਦੇ ਕੰਮ ਕਰਦੇ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਪਿੰਡ ਦੇ ਰਾਜਪੂਤਾਂ ਤੋਂ ਇਲਾਵਾ? ਰਾਜਪੂਤਾਂ ਤੋਂ ਇਲਾਵਾ ਉੱਥੇ ਹਿੰਦੂ ਵੀ ਸੀ, ਸਿੱਖ ਵੀ ਸੀ। ਹਾਂਜੀ, ਸਿੱਖਾਂ ਦੇ 2 ਮਹੱਲੇ ਸੀ। ਜੀ ਜੀ। ਤੇ ਹਿੰਦੂਆਂ ਦਾ ਥੋੜ੍ਹਾ ਕੰਮ ਸੀ। ਹਿੰਦੂ ਥੋੜ੍ਹੇ? ਬਾਕੀ ਥੋੜ੍ਹੇ ਸੀ। ਅੱਛਾ,
ਕੋਈ ਸ਼ੇਖ ਵੀ ਆਏ ਸਨ ਉੱਥੇ ਪਿੰਡ ਭਰਾਈ? ਸ਼ੇਖ ਚ ਭਰਾਈ 2-3-4 ਘਰ ਸੀ। ਅੱਛਾ, ਥੋੜੇ ਸਨ ਉਹ। ਹਾਂ, ਥੋੜ੍ਹੇ। ਉਹ ਕਮੀਆਂ ਦੇ ਹੋਰ ਕੋਈ ਘਰ? ਹੋਰ ਕਮੀਆਂ ਦੇ ਤਾਂ ਹੈ ਹੀ ਸੀ ਨਾ, ਸਾਰੇ ਤਕਰੀਬਨ ਮਾਛੀ ਵੀ ਸੀ ਸਾਰੇ ਹੀ। ਅੱਛਾ, ਸਾਰਾ ਮਿਲਿਆ ਜੁਲਿਆ ਸੀ। ਹਾਂ। ਤੇ ਪਿੰਡ ਦੇ ਵਿੱਚ ਕੋਈ ਯਾਦ ਹੈ ਕੋਈ ਮਸਜਿਦ ਹੈ ਸੀ ਨੇੜੇ ਤੁਹਾਡੇ? ਹਾਂ, ਮਸਜਿਦ ਮਸਜਿਦ ਜਾਂ ਹੈ। ਗੁਰਦੁਆਰਾ ਵਗੈਰਾ? ਮਸਜਿਦ ਵੀ ਸੀ, ਗੁਰਦੁਆਰਾ ਵੀ ਸਾਡੇ ਪਿੰਡ 'ਚ ਸੀ। ਅੱਛਾ ਮਸਜਿਦ ਤਾਂ ਪਿੰਡ ਦੇ ਵਿੱਚ ਹੀ ਸੀ ਨਾ, ਇੱਕ ਪਾਸੇ ਜੀ, ਜੀ। ਅਖੀਰ ਤੇ ਹੈ ਜੀ, ਲੈਂਦੇ ਪਾਸੇ। ਜੀ ਜੀ। ਤੇ ਗੁਰਦੁਆਰਾ ਥੋੜੀ ਦੂਰ ਸੀ। ਕੋਈ ਗਲੀਆਂ ਪਿੰਡ ਦੀਆਂ ਯਾਦ ਆਉਂਦੀਆਂ ਨੇ ਕੋਈ? ਇੱਕੋ ਗਲੀ ਸੀ। ਅੱਛਾ, ਦੁਕਾਨਾਂ ਸ਼ਿਕਾਨਾਂ? ਸਾਡੀ ਜਿਹੜੀ ਨਹੀਂ ਸਾਡੀ ਰਾਜਪੂਤਾਂ ਦੀ ਗਲੀ ਇੱਕੋ ਹੀ ਸੀ। ਜੀ ਜੀ। ਬਾਹਰ ਉਹਦੇ ਗੇਟ ਲੱਗਾ ਸੀ? ਨਹੀਂ, ਗੇਟ ਕਿਧਰੇ ਵੀ ਨਹੀਂ ਸੀ ਲੱਗਾ। ਅੱਛਾ। ਉਂਝ ਹੀ ਸੀ ਖਾਲੀ, ਉਧਰੋਂ ਵੀ ਖਾਲੀ, ਉਧਰੋਂ ਵੀ। ਅੱਛਾ। ਦੋਨਾਂ ਪਾਸੇ ਸੀ। ਵਿੱਚ ਘਰ ਰਾਜਪੂਤਾਂ ਦੇ ਹਨ ਸਾਰੇ? ਹਾਂ, ਘਰ ਰਾਜਪੂਤਾਂ ਦੇ। ਠੀਕ ਹੋ ਗਿਆ, ਠੀਕ ਹੋ ਗਿਆ। ਕਿਸ ਤਰ੍ਹਾਂ ਦਾ ਲੋਕਾਂ ਦਾ ਆਪਸ ਦੇ ਵਿੱਚ ਮਿਲਨ ਵਰਤਨ ਕਿਵੇਂ ਦਾ? ਬਹੁਤ ਅੱਛਾ ਸੀ ਮਨ। ਅੱਛਾ। ਹਾਂ ਹਾਂ। ਸਭ ਨਾਲ ਹੀ ਅੱਛਾ ਹੀ ਸੀ। ਪਿਆਰ ਸਲੂਕ ਨਾਲ ਰਹਿੰਦੇ ਹਨ, ਪਿਆਰ ਸਲੂਕ ਨਾਲ, ਇੱਕ ਦੂਜੇ ਦੀ ਮਦਦ ਕਰਦੇ ਹਨ। ਹਾਂ। ਤੇ ਸਿੱਖ ਜਿਹੜੇ ਰਹਿੰਦੇ ਸਨ ਉੱਥੇ ਜਾਂ ਹਿੰਦੂ, ਉਹਨਾਂ ਦਾ ਵੀ ਮੁਸਲਮਾਨਾਂ ਨਾਲ ਉਹਨਾਂ ਦਾ ਵੀ ਮੁਸਲਮਾਨਾਂ ਨਾਲ ਬੜਾ ਸਲੂਕ ਸੀ। ਸਲੂਕ ਇਤਫਾਕ ਨਾਲ ਰਹਿੰਦੇ? ਹਾਂ। ਤੇ ਜਦੋਂ ਕੋਈ ਈਦ ਸ਼ਬਰਾਤ ਜਾਂ ਉਹਨਾਂ ਦਾ ਵਿਸਾਖ ਆਉਂਦਾ ਸੀ, ਦੀਵਾਲੀ, ਹੋਲੀ ਵਗੈਰਾ ਜਾਂ ਲੋਹੜੀ ਜਾਂ ਵਿਸਾਖੀ, ਸਾਰੇ ਰਲ ਮਿਲ ਕੇ ਕਰਦੇ ਸੀ, ਰਲ ਮਿਲ ਕੇ ਬਣਾਉਂਦੇ। ਪਿੰਡ ਦੇ ਦੁਆਲੇ ਕੋਈ ਮੇਲਾ ਸ਼ੇਲਾ ਵੀ ਲੱਗਦਾ ਹੁੰਦਾ ਸੀ? ਮੇਲਾ ਤਾਂ ਲੱਗਦਾ ਸੀ। ਯਾਦ ਹੈ ਕਿ ਮੇਲੇ ਤੇ ਜਾਂਦੇ ਹੁੰਦੇ ਸੀ? ਮੇਲੇ ਤੇ ਤਾਂ ਜਾਂਦੇ ਸੀ। ਅੱਛਾ, ਨੇੜੇ ਹੀ ਸੀ ਮੇਲਾ। ਅੱਛਾ, ਜਦੋਂ ਤੁਸੀਂ ਦੱਸਿਆ ਪਾਕਿਸਤਾਨ ਬਣਿਆ ਤੁਹਾਡੀ ਉਮਰ 12 ਸਾਲ ਹੋਣੀ ਹੈ, 12 ਸਾਲ ਦਾ ਬੱਚਾ ਕਾਫੀ ਹੋ ਸਕਦੀ। ਤੇ ਕਿਵੇਂ ਪਤਾ ਚੱਲਿਆ ਤੁਹਾਨੂੰ ਕਿ ਪਾਕਿਸਤਾਨ ਬਣ ਗਿਆ? ਸਾਨੂੰ ਪਾਕਿਸਤਾਨ ਵੈਸੇ ਮੈਂ ਪੜ੍ਹਦਾ ਸੀ ਨਾ ਉਸ ਵੇਲੇ। ਜੀ ਜੀ। 6ਵੀਂ 'ਚ ਪੜ੍ਹਦਾ। ਹਾਂਜੀ। ਉਸ ਵੇਲੇ ਇਹ ਤਾਂ ਸਾਰੇ ਉਹਨੂੰ ਜਿਹੜੀ ਬੰਦਾ ਯਾਦ ਰੱਖ ਲੈਂਦਾ। ਸਕੂਲ 'ਚ ਰੌਲਾ ਪਿਆ ਸੀ ਕਿ ਬਣ ਜਾ ਲਿਆ ਪਾਕਿਸਤਾਨ? ਪਾਕਿਸਤਾਨ ਬਣ ਜਾਣਾ। ਫਿਰ ਦੱਸਿਆ ਵੀ ਪਾਕਿਸਤਾਨ ਬਣ ਗਿਆ। ਫਿਰ ਅਸੀਂ ਨਿਕਲ ਕੇ ਦੂਸਰੇ ਪਿੰਡ ਗਏ ਹੈ ਜੀ। ਉੱਥੇ 3-4 ਦਿਨ ਉਹਨਾਂ ਨੇ ਉੱਥੋਂ ਫਿਰ ਜਿਹੜੇ ਸਾਡਾ ਸੀ ਥਾਣਾ ਜਿੱਥੇ, ਉੱਥੋਂ 8-9 ਮੀਲ ਸੀ। ਜੀ ਜੀ। ਉਹ ਸ਼ਹਿਰ ਵੀ ਸੀ। ਉੱਥੇ ਕੈਂਪ ਲਾ ਦਿੱਤਾ ਸਾਰੇ ਲੋਕਾਂ ਦਾ ਆਲੇ ਦੁਆਲੇ ਦਾ। ਫਿਰ ਉਹ ਸਾਨੂੰ ਵੀ ਕੈਂਪ 'ਚ ਕਰ ਦਿੱਤਾ। ਅੱਛਾ। ਬਸ ਉੱਥੇ 2 ਮਹੀਨੇ ਰਹੇ ਉੱਥੋਂ ਕੈਂਪ 'ਚ? ਕੈਂਪ 'ਚ। ਅੱਛਾ ਅੱਛਾ। ਉੱਥੋਂ ਤੁਰ ਕੇ ਆਏ ਆ। ਤੁਹਾਡੇ ਤੇ ਕੋਈ ਹਮਲੇ ਸ਼ਮਲੇ ਤੇ ਨਹੀਂ ਸਿੱਖਾਂ ਨੇ ਕੀਤੇ ਜਿਵੇਂ ਆਮ? ਤੇ ਕੋਈ ਹਮਲਾ ਨਹੀਂ। ਉਹਦੀ ਕੀ ਵਜ੍ਹਾ, ਕਿਉਂ ਨਹੀਂ ਉਹਨਾਂ ਕੀਤਾ ਹਮਲਾ? ਕੋਈ ਉਹਨਾਂ ਨੇ ਇਹ ਤਾਂ ਅੱਲਾ ਜਾਣਦਾ ਵੀ ਕਿਉਂ ਨਹੀਂ ਕੀਤਾ। ਸਾਡੇ ਕੋਲੇ ਰਾਈਫਲਾਂ ਵੀ ਸੀ। ਅੱਛਾ, ਉਹਨਾਂ ਨੂੰ ਪਤਾ ਸੀ ਇਹਨਾਂ ਕੋਲ ਅਸਲਾ ਹੈ? ਅਸਲਾ ਇਹ ਫੌਜ 'ਚੋਂ ਲੋਕ ਨੇ ਵਿੱਚ ਫੌਜੀ ਨੇ? ਸਾਡੇ ਕੋਲੇ ਜਿਹੜੀ ਰਾਈਫਲ ਸੀ ਉਹ ਉਸ ਇਲਾਕੇ 'ਚ ਨਹੀਂ ਸੀ ਹੈ ਜੀ। ਉਹਦੇ ਵਿੱਚ 21 ਗੋਲੀਆਂ ਪੈਂਦੀਆਂ ਸੀ। ਉਹ ਫਿਰ ਡਰਦੇ ਨਹੀਂ ਆਏ ਨੇੜੇ? ਬਿਲਕੁਲ ਉਹਨਾਂ ਨੇ ਸਾਡਾ, ਅਸੀਂ ਆਰਾਮ ਨਾਲ ਨਿਕਲ ਕੇ ਪਿੰਡੋਂ ਗਏ ਆ। ਦੂਸਰੇ ਨਾਲ ਬੜਾ ਪਿੰਡ ਸੀ ਸਾਡੇ ਹਲਵਾਰਾ ਹੈ ਜੀ। ਉੱਥੋਂ ਕਿਸੇ ਦੀ ਜ਼ਰੂਰਤ ਨਹੀਂ ਹੋਈ ਵੀ ਸਾਡੇ ਕਿਸੇ ਬੰਦੇ ਨੂੰ ਛੇੜੇ। ਅੱਛਾ। ਹੈ ਜੀ, ਆਰਾਮ ਨਾਲ ਅਸੀਂ ਗਏ। ਉੱਥੋਂ ਜਦੋਂ ਤੁਸੀਂ ਨਿਕਲੇ ਹੋ ਤੇ ਤੁਹਾਡਾ ਪਹਿਲਾਂ ਹੀ ਜ਼ਿਹਨ 'ਚ ਸੀ ਕਿ ਅਸੀਂ ਸਿਆਲਕੋਟ ਜਾਣਾ? ਇਹ ਕੋਈ ਸਾਨੂੰ ਪਤਾ ਹੀ ਨਹੀਂ ਸੀ ਸਿਆਲਕੋਟ ਦਾ। ਅੱਛਾ, ਉੱਥੋਂ ਪਹਿਲਾਂ ਆਏ ਤੁਸੀਂ ਲਾਹੌਰ? ਉੱਥੋਂ ਆਏ ਅਸੀਂ ਵਾਲਟਨ ਆਏ? ਆਹੋ, ਕੈਂਪ ਲੱਗਾ ਉੱਥੇ? ਕੈਂਪ ਲੱਗਾ। ਫਿਰ ਵਾਲਟਨ ਤੋਂ ਅੱਗੇ ਫਿਰ ਕਾਹਦੇ ਤੇ ਆ ਗਏ? ਵਾਲਟਨ ਤੋਂ ਫਿਰ ਰਹੇ ਵਜ਼ੀਰਾਬਾਦ। ਅੱਛਾ, ਫਿਰ ਵਜ਼ੀਰਾਬਾਦ ਆ ਗਏ। ਆਏ। ਇੱਥੇ ਅੱਗੇ ਕੋਈ ਪਹਿਲਾਂ ਜੀ ਹੋਣੇ ਨੇ ਤੁਹਾਡੇ ਜਿਹੜੇ ਸਮਝਦੇ ਨੇ ਕਿ ਉੱਥੇ ਜਾਣਾ ਚਾਹੀਦਾ? ਨਹੀਂ, ਕਿਸੇ ਨੂੰ ਕੋਈ ਪਤਾ ਨਹੀਂ। ਇੰਜੇ ਅੱਲਾਹ ਤਵੱਕਲ ਹੀ ਆ ਗਏ? ਅਸੀਂ ਉੱਥੋਂ ਆ ਕੇ ਉਤਰ ਗਏ ਵਜ਼ੀਰਾਬਾਦ। ਜੀ ਜੀ। ਲਾਹੌਰੋਂ। ਜੀ ਜੀ। 12 ਦਿਨ ਵਜ਼ੀਰਾਬਾਦ ਸਟੇਸ਼ਨ 'ਤੇ ਰਹੇ। ਜੀ ਜੀ। ਉੱਥੋਂ ਸਾਡਾ ਇੱਕ ਬੰਦਾ ਸੀ, ਉਹ ਮੁਨਸ਼ੀ ਖਾਨ ਜਿਹੜਾ ਨਾ। ਜੀ ਜੀ ਜੀ। ਉਹ ਆ ਗਿਆ ਉੱਥੇ। ਹਾਂਜੀ, ਨਾਲ ਉਹਦੇ ਇੱਥੇ ਮੱਲੀਆਂ ਵਾਲੇ ਦੇ ਬੰਦੇ ਸੀ। ਅੱਛਾ ਅੱਛਾ। ਉਹਨਾਂ ਨੂੰ ਉਹ ਜਾਣਦਾ ਸੀ। ਜੀ ਜੀ। ਹਾਂਜੀ, ਉਹ ਨਾਲ ਸੀ ਉਹਦੇ। ਅੱਛਾ। ਉਹ ਕਹਿੰਦੇ ਆਓ ਤੁਹਾਨੂੰ ਉਸ ਪਿੰਡ ਬਿਠਾ ਦਈਏ, ਉੱਥੇ ਬਹੁਤ ਬੜਾ ਪਿੰਡ ਹੈ ਹਾਂਜੀ, 18 ਕਿਲੋਮੀਟਰ ਦਾ। ਅੱਛਾ ਅੱਛਾ। ਉਹਨਾਂ ਨੇ ਉਹ ਸਾਨੂੰ ਨਾਲ ਲੈ ਆਏ। ਬਸ ਇੱਥੇ ਆ ਗਏ ਤੁਸੀਂ? ਇੱਥੇ ਆ ਗਏ। ਇੱਥੇ ਜਦੋਂ ਆਏ ਹੋ ਤਾਂ ਫਿਰ ਇੱਥੇ ਕੀ ਹਾਲਾਤ ਸਨ? ਇੱਥੇ ਆ ਕੇ ਤੁਹਾਨੂੰ ਘਰ ਚਾਰ ਲੱਭ ਗਿਆ, ਕਿਵੇਂ ਫਿਰ ਗੁਜ਼ਾਰਾ ਹੋਇਆ? ਘਰ ਸਾਨੂੰ ਲੱਭ ਗਿਆ ਆਸਾਨੀ ਨਾਲ। ਉਹਨਾਂ ਕਿਉਂ ਇੱਥੇ ਕਾਫੀ ਹਿੰਦੂ ਸੀ,
ਘਰ ਆਰਾਮ ਨਾਲ ਲੱਭ ਗਏ ਸਾਰੇ। ਅੱਛਾ। ਬਸ ਅਸੀਂ ਆਰਾਮ ਨਾਲ ਇੱਥੇ ਬੈਠੇ ਰਹੇ। ਫਿਰ ਸਾਨੂੰ ਜ਼ਮੀਨਾਂ ਅਲਾਟ ਹੋ ਗਈ। ਇੱਥੇ ਆ ਕੇ ਉਹਨਾਂ ਨੇ ਪੁੱਛਿਆ, ਦੱਸਿਆ, ਫਿਰ ਅਲਾਟ ਕੀਤੀ ਇਹਦੇ ਲਈ। ਇਹ ਹੋਇਆ ਕੰਮ ਇੱਥੇ ਦਾ। ਸਹੀ ਹੈ। ਅੱਛਾ, ਕੀ ਫ਼ਰਕ ਪਾਇਆ ਤੁਸਾਂ ਕਿ ਤੁਹਾਨੂੰ ਪਾਕਿਸਤਾਨ ਤੇ ਉੱਥੋਂ ਦੇ ਹਾਲਾਤ ਵਿੱਚ ਇੰਡੀਆ ਦੇ ਵਿੱਚ, ਉਦੋਂ ਜਦੋਂ ਤੁਸੀਂ ਇੰਡੀਆ 'ਚ ਰਹਿੰਦੇ ਹੋ ਫਿਰ ਪਾਕਿਸਤਾਨ ਆ ਗਏ, ਕੋਈ ਫ਼ਰਕ ਮਹਿਸੂਸ ਕੀਤਾ ਕਿ? ਫ਼ਰਕ ਕੋਈ ਥੋੜ੍ਹਾ ਜਿਹਾ, ਬਹੁਤ ਜ਼ਿਆਦਾ। ਅੱਛਾ। ਅਸੀਂ ਤੇ ਉੱਥੇ ਬਹੁਤ ਇੱਕ ਕਿਸਮ ਦੇ ਅਮੀਰ ਆਦਮੀ ਸੀ। ਅੱਛਾ, ਸੈਟਲ ਹੋਣਾ ਚੰਗੀ ਤਰ੍ਹਾਂ। ਹਾਂਜੀ। ਹਾਂ, ਸਾਡੀ ਜਾਇਦਾਦ ਕਾਫੀ ਸੀ। ਚਲੋ ਉਹਦੀ ਵਜ੍ਹਾ ਨਾਲ ਉਂਝ ਵੀ ਟੌਰ ਸੀ ਉੱਥੇ। ਲੋਕ ਜਾਣਦੇ ਸਨ। ਲੋਕ ਜਾਣਦੇ। ਇੱਥੇ ਕਿਸੇ ਨੂੰ ਪਤਾ ਹੀ ਨਹੀਂ ਕੌਣ ਹੈ ਕੌਣ ਨਹੀਂ। ਪਤਾ ਹੀ ਨਹੀਂ ਕਿਸੇ ਨੂੰ ਵੀ ਕੌਣ। ਫਿਰ ਇੱਥੇ ਆ ਗਏ ਤੁਸੀਂ। ਫਿਰ ਕਿਹੜੀ ਉਮਰ 'ਚ ਤੁਹਾਡੀ ਸ਼ਾਦੀ, ਕਿਹੜੀ ਉਮਰ 'ਚ ਹੋਈ ਸੀ? ਕਿੰਨੇ ਸਾਲ ਉਮਰ ਜਦੋਂ ਸ਼ਾਦੀ ਹੋ ਗਈ? ਮੇਰੀ ਸ਼ਾਦੀ ਤੇ ਦੇਰ ਨਾਲ 20 ਸਾਲ ਦੀ ਉਮਰ। 20 ਸਾਲ ਉਮਰ ਹੋਣੀ ਉਹਦਾ। ਤੇ ਰਿਸ਼ਤੇਦਾਰਾਂ 'ਚ ਹੀ ਹੋਈ? ਹਾਂ, ਨਹੀਂ ਰਿਸ਼ਤੇਦਾਰ ਓਪੜਾਂ 'ਚ ਹੋਈ। ਅੱਛਾ ਅੱਛਾ ਅੱਛਾ। ਚਲੋ, ਤੇ ਫਿਰ ਤੁਸੀਂ ਜ਼ਿੰਦਗੀ ਇੱਥੇ ਗੁਜ਼ਾਰੀ ਬੜੀ ਭਰਪੂਰ। ਤੇ ਇੱਥੇ ਦੀ ਕੋਈ ਸਿਆਸਤ ਵਿੱਚ ਵੀ ਹਿੱਸਾ ਲਿਆ? ਨਹੀਂ, ਸਿਆਸਤ 'ਚ ਤਾਂ ਮੈਂ ਕੋਈ ਨਹੀਂ। ਤੇ ਜਦੋਂ 1965 ਦੀ ਜੰਗ ਲੱਗੀ ਉਦੋਂ ਕੋਈ ਯਾਦ ਹੈ ਹਾਲਾਤ ਕਿਵੇਂ ਦੇ ਰਹੇ ਇੱਥੇ? ਇੱਥੇ ਹਾਲਾਤ ਚੰਗੇ ਹੀ ਰਹੇ ਨੇ। ਇੱਥੇ 65 ਦੇ ਵਿੱਚ ਉਹ ਤੇ ਜੰਗ ਤਾਂ ਲੱਗ ਗਈ। ਇੱਥੇ ਤੇ ਅੱਛੇ ਰਹੇ ਨੇ ਹਾਲਾਤ। ਕੋਈ ਮਸਲਾ ਨਹੀਂ ਹੋਇਆ? ਕੋਈ ਮਸਲਾ। ਠੀਕ ਹੋ ਗਿਆ। ਅੱਛਾ, ਕੋਈ ਜ਼ਿੰਦਗੀ ਦੀ ਐਸੀ ਖਾਸ ਜਿਹੜੀ ਹੁਣ ਸਮਝਦੇ ਹੋ ਪੂਰੀ ਨਹੀਂ ਹੋਈ, ਤੁਸੀਂ ਸੋਚਿਆ ਕਿ ਇਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਸੀ ਲੇਕਿਨ ਉਹ ਪੂਰੀ ਨਾ ਹੋ ਸਕੀ, ਉਹ ਕੋਈ ਯਾਦ ਹੈ? ਨਹੀਂ, ਐਸੀ ਤਾਂ ਕੋਈ ਗੱਲ ਨਹੀਂ। ਕੋਈ ਐਸਾ ਕੰਮ ਜਿਹੜਾ ਤੁਸੀਂ ਸਮਝਦੇ ਹੋ ਕਿ ਉਹ ਹੁਣ ਵੀ ਅੱਜ ਵੀ ਫਖਰ ਹੈ ਤੁਹਾਨੂੰ ਉਹਦੇ 'ਤੇ ਜਿਹੜਾ ਕੀਤਾ ਹੋਏ? ਨਹੀਂ, ਅਸੀਂ ਇਹੋ ਜਿਹਾ ਤਾਂ ਕੋਈ ਕੰਮ ਕੀਤਾ ਹੀ ਨਹੀਂ। ਬੱਚੇ ਨੇ ਜਿਹੜੇ ਆਪਣੇ ਛੋਟੇ, ਇਹਨਾਂ ਵਾਸਤੇ ਕੋਈ ਪੈਗਾਮ ਆਪਣੇ ਤਜਰਬੇ ਦੀ ਰੋਸ਼ਨੀ ਦੇ ਵਿੱਚ? ਆਪਣੇ ਪੈਗਾਮ ਇਹਨੇ ਕੋਸ਼ਿਸ਼ ਕੀਤੀ ਹੈ ਜਿਹਨੇ ਇਹਨਾਂ ਨੂੰ ਬੱਚਿਆਂ ਨੂੰ ਪੜ੍ਹਾਇਆ ਹੀ ਆ। ਜੀ ਜੀ, ਬੱਚੇ ਪੜ੍ਹਾ ਛੱਡੇ ਮਾਸ਼ਾਅੱਲਾ ਸਾਰੇ। ਠੀਕ ਹੋ ਗਿਆ। ਇਹ ਬਸ ਬੜੀ ਅੱਛੀ ਗੱਲ ਹੈ। ਹੋਰ ਤਾਂ ਕੋਈ ਸਹੀ ਹੋ ਗਿਆ। ਉਹਨਾਂ ਦੀ ਪਰਵਰਿਸ਼ ਕੀਤੀ ਔਰ ਪਰਵਰਿਸ਼ ਕੀਤੀ। ਠੀਕ ਹੋ ਗਿਆ। ਬੱਚੇ ਪੜ੍ਹੇ। ਲਓ ਜੀ, ਇਹ ਸਨ ਸਾਡੇ ਬਜ਼ੁਰਗ ਰਾਣਾ ਮੁਹੰਮਦ ਸਦੀਕ ਖਾਨ ਸਾਹਿਬ, ਜਿਨ੍ਹਾਂ ਨਾਲ ਅੱਜ ਤੁਹਾਡੀ ਅਸੀਂ ਮੁਲਾਕਾਤ ਕਰਾਈ। ਇਹਦੇ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ ਜੀ। ਅੱਲਾ ਹਾਫਿਜ਼। ਰਾਣਾ ਸਾਹਿਬ, ਕੋਈ ਨਜ਼ਮ ਯਾਦ ਹੈ ਇੰਗਲਿਸ਼ ਵਿੱਚ ਤੁਹਾਨੂੰ? I have two eyes and I can see the book, the desk in front of me, the wall, the ceiling and the floor, the boys, the benches and the door. I go outside by then I see the road and lots of men. I think that